ਮੁਸਲਮਾਨ ਵੀਰਾਂ ਦੇ ਘਰ ਜਿਹੜੇ ਸੀ ਉਹ ਥੋੜ੍ਹੇ ਸੀ, ਉਹ ਜ਼ਿਆਦਾ ਕੰਮ ਧੰਦੇ ਕਰਨ ਵਾਲੇ ਸੀ, ਜ਼ਿਮੀਂਦਾਰ ਨਹੀਂ ਸੀ ਹੈਗੇ। ਉਹਨਾਂ ਦੇ ਵਿੱਚ ਇੱਕ ਅੱਲਾ ਦਿੱਤਾ, ਉਹਦੇ ਘਰ ਵਾਲੀ ਦਾ ਨਾਂ ਬਰਕਤੇ ਸੀ। ਇਹ ਜੁਲਾਹ ਜਾਤ ਨਾਲ ਸੰਬੰਧ ਰੱਖਦਾ ਸੀ। ਦੂਸਰਾ ਫਸੀਰ ਅਤੇ ਤਾਲਬ, ਇਹ ਮਰਾਸੀ ਜਾਤ ਨਾਲ ਸੰਬੰਧ ਰੱਖਦੇ ਸੀ। ਇੱਕ ਚਿਰਾਗ ਸੀ, ਉਹ ਲੋਹਾਰ ਜਾਤ ਨਾਲ ਸੰਬੰਧ ਰੱਖਦਾ ਸੀ ਅਤੇ ਇਹਨਾਂ ਦੇ ਖਰਾਸ ਵੀ ਸੀ। ਇੱਕ ਦਾ ਨਾਂ ਝੀਤਾ ਅਤੇ ਬਾਰ, ਇਹ ਦੋ ਭਰਾ ਸੀ। ਇਹ ਤੇਲੀ ਜਾਤ ਨਾਲ ਸੰਬੰਧ ਰੱਖਦੇ ਸੀ। ਇਹਨਾਂ ਦਾ ਇੱਕ ਭਰਾ ਸਰਾਜ ਉਦੋਂ ਆਪਣੇ ਯਾਰਾਂ ਦੋਸਤਾਂ ਨਾਲ, ਸਿੱਖਾਂ ਦੇ ਬੱਚਿਆਂ ਨਾਲ ਇੰਡੀਆ ਆ ਗਿਆ ਅਤੇ ਇੱਥੇ ਸਾਡੇ ਪਿੰਡ ਹੀ ਰਿਹਾ ਅਤੇ ਇੱਥੇ ਹੀ ਉਹ ਉਸ ਦੀ ਜਿਹੜਾ ਉਹ ਐਕਸਪਾਇਰ ਹੋਇਆ। ਦੋ ਹਿੰਦੂ ਪਰਿਵਾਰ ਸੀ, ਚੈਂਚਲ ਰਾਮ ਅਤੇ ਕਿਰਪਾ ਦਾਸ। ਇਹਨਾਂ ਦੀ ਕਰਿਆਨੇ ਦੀ ਦੁਕਾਨ ਸੀ ਅਤੇ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਇਹਨਾਂ ਦਾ ਪੱਕਾ ਚੁਬਾਰਾ ਸੀ ਅਤੇ ਦੋ ਚੁਬਾਰੇ ਜਿਹੜਾ ਲਛਮਣ ਸਿੰਘ ਡਾਕੂ ਸੀ ਉਹਦੇ ਸੀਗੇ। ਸਾਡੀ ਜਿਹੜੀ ਪੈਲੀ ਆ ਉਹ ਪਿੰਡ ਦੇ ਚੜ੍ਹਦੇ ਬੰਨੇ ਸੀਗੀ। ਮੈਂ ਪੰਜਾਬੀ ਲਹਿਰ ਵਾਲਿਆਂ ਨੂੰ ਰਿਕੁਐਸਟ ਕਰਦਾ ਕਿ ਸਾਡੇ ਪਿੰਡ ਦਾ ਜਿਹੜਾ ਇੱਕ ਵੀਡੀਓ ਬਣਾ ਕੇ ਸਾਨੂੰ ਦਿਖਾਇਆ ਜਾਵੇ ਅਤੇ ਉੱਥੇ ਜੇ ਕੋਈ ਬਜ਼ੁਰਗ ਵੱਡੀ ਉਮਰ ਦਾ ਹੋਵੇ, ਜਿਹੜਾ ਇਹਨਾਂ ਸਾਡੇ ਬਜ਼ੁਰਗਾਂ ਨੂੰ ਜਾਣਦਾ ਹੋਵੇ, ਉਸ ਦਾ ਸਾਨੂੰ ਫੋਨ ਨੰਬਰ ਦਿੱਤਾ ਜਾਵੇ ਤਾਂ ਕਿ ਅਸੀਂ ਉਹਦੇ ਨਾਲ ਰਾਬਤਾ ਕਾਇਮ ਕਰਕੇ ਆਪਣੇ ਪਿੰਡ ਨੂੰ ਦੇਖ ਸਕੀਏ। ਮੈਂ ਫਿਰ ਪੰਜਾਬੀ ਲਹਿਰ ਨੂੰ ਬੇਨਤੀ ਕਰਦਾ ਵਾਂ ਅਤੇ ਢਿੱਲੋਂ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਸਾਡੇ ਪਿੰਡ ਦੀ ਜਿਹੜੀ ਉਹ ਵੀਡੀਓ ਇੱਕ ਬਣਾ ਕੇ ਸਾਨੂੰ ਦਿਖਾਈ ਜਾਵੇ। ਸਾਰੇ ਹੀ ਪਾਕਿਸਤਾਨ ਵੀਰਾਂ ਨੂੰ, ਪੰਜਾਬੀ ਲਹਿਰ ਨੂੰ, ਢਿੱਲੋਂ ਸਾਹਿਬ ਨੂੰ ਅਸਲਾਮ ਅਲੈਕੁਮ। अस्सलाम वालेकुम। मैं जी फैसल ढिल्लों पंजाबी लहर की टीम अज आ पहुंची यार 69 रेबे घसीटपुरे। सानू एक वीडियो मिली सी, ਉਹਦੇ ਬਾਰੇ ਅਸੀਂ ਇੱਥੇ ਆਏ ਆ ਘਸੀਟਪੁਰੇ 'ਚ। ਇਹ ਉਹ ਚੌਂਕ ਜਿੱਥੇ ਜੀ ਖੂਹ ਹੁੰਦਾ ਸੀ ਅਤੇ ਲੋਕ ਆਪਣੇ ਇਸ ਖੂਹ ਤੋਂ ਆਪਣੇ ਘਰਾਂ ਨੂੰ ਪਾਣੀ ਖੜਦੇ ਹੁੰਦੇ ਸੀ। ਇੱਥੇ ਅਸੀਂ ਹੁਣ ਮਿਲਣਾ ਹੈ ਜੀ ਚਿਰਾਗ ਮੁਗਲ ਨੂੰ ਅਤੇ ਖਰਾਸ਼ ਮੁਗਲ ਨੂੰ। ਇਸ ਚੌਂਕ 'ਚ ਜੀ ਖੂਹ ਹੁੰਦਾ ਸੀ, ਇਸ ਜਗ੍ਹਾ 'ਤੇ ਖੂਹ बाबा जी अपना नाम की है? नजर फरीद। नजर फरीद। अपनी उम्र कितनी की हो गई है? 80 ਸਾਲਾਂ ਤੋਂ ਕੋਈ 2 ਸਾਲ ਉੱਤੇ ਮੈਂ ਦੱਸਣ ਡਿਆ। ਤੇ ਤੁਸੀਂ ਜਦੋਂ ਆਏ ਜੋ ਉਧਰੋਂ ਇੱਥੇ, ਆਹੋ ਇੱਥੇ ਕੋਈ ਗੁਰਦੁਆਰੇ ਹੁੰਦੇ ਸੀ ਇੱਥੇ? ਆਹੋ ਗੁਰਦੁਆਰੇ ਹੈਗੇ ਸੀ 2, ਹਾਂਜੀ, ਬਲਕਿ 4 ਸਾਰੇ ਪਿੰਡ 'ਚ। ਇੱਕ ਆ ਜਿਹੜਾ ਵੱਡਾ ਬਾਜ਼ਾਰ ਜਾਂਦਾ ਨਾ, ਇਹ ਜੋ ਇੱਧਰ ਕੰਗ ਵਾ, ਘਸੀਟਪੁਰਾ ਵਾ ਤੇ ਆ ਕੰਗ ਵਾ, ਤੇ 2 ਪਿੰਡ ਸੀ, ਕੰਗ ਤੇ ਘਸੀਟਪੁਰਾ। ਠੀਕ ਹੋ ਗਿਆ। ਕੰਗ ਜਿਹੜਾ ਉਹਦੇ ਸੀ 12 ਪੁੱਤ। ਹਾਂਜੀ। ਤੇ ਉਹਨਾਂ ਦੇ ਕੋਈ ਕੱਲਾ, ਕੋਈ ਮੱਲਾ, ਕੋਈ ਮਾਲੂ ਦੇ ਨਾਂ ਦੇ ਮਾਲ ਚੱਕ ਪੈ ਗਿਆ, ਘਸੀਟੇ ਦੇ ਨਾਂ ਦੇ ਘਸੀਟਾ ਪੈ ਗਿਆ। ਏਦਾਂ ਪਿੰਡ ਬਣੇ ਸੀ 12। ਠੀਕ ਹੋ ਗਿਆ। ਤੇ 2 ਗੁਰਦੁਆਰੇ ਸੀ। 2 ਗੁਰਦੁਆਰੇ ਇੱਕ ਇੱਥੇ ਸੀ ਐ ਨੁਕਰ ਤੇ। ਹਾਂਜੀ। ਤੇ ਠੀਕ ਇੱਕ ਹੋ ਗਿਆ। ਉਧਰ ਸੀ ਜਿਹੜੀ ਮਸਜਿਦ ਵੱਡੀ ਬਣੀ ਹੈ।
ਉਹ ਮਸਜਿਦ ਗੁਰਦੁਆਰੇ ਦੀ ਜਗ੍ਹਾ ਤੇ ਬਣੀ ਆ। ਆਹੋ ਠੀਕ ਹੋ ਉਹ ਇੱਕ ਘਸੀਟਪੁਰੇ ਦਾ ਗੁਰਦੁਆਰਾ ਸੀ ਤੇ ਇੱਕ ਕੰਗਾਂ ਦਾ ਸੀ। ਕੰਗਾਂ ਦਾ ਹੋ ਗਿਆ ਇੱਕ। ਤੇ ਇੱਕ ਆ ਜਿਹੜਾ ਹਾਜੀ ਗੁਲਾਮ ਮੁਹੰਮਦ ਵਾਲੀ ਬੈਠ ਕੇ ਚਮਿਆਰਾਂ ਦਾ ਗੁਰਦੁਆਰਾ ਸੀ, ਜਿੱਥੇ ਚਾਨਣ ਮਰਾਸੀ ਰਹਿੰਦਾ ਸੀ, ਉਹ ਹੀ ਜੂੜਿਆਂ ਦਾ ਗੁਰਦੁਆਰਾ। 4 ਗੁਰਦੁਆਰੇ ਸੀ ਤੇ ਇਹ 2 ਪਿੰਡ ਸੀ। ਤੇ ਅਸੀਂ ਜਦੋਂ ਆਏ ਆ ਤੇ ਮੈਂ ਤੇ 10 ਸਾਲਾਂ ਦਾ ਉਦੋਂ ਪਾਕਿਸਤਾਨ ਬਣਿਆ। ਅੱਛਾ ਜਦੋਂ ਪਾਕਿਸਤਾਨ ਬਣਿਆ ਤੁਸੀਂ 10 ਸਾਲਾਂ ਦੇ ਹੋ। ਆਹੋ। ਤੇ ਇੱਥੇ ਖੂਹ ਹੁੰਦਾ ਸੀ ਕੋਈ? ਖੂਹ ਵਿੱਚ ਕਾਏ ਪਿੰਡ ਦੇ ਸੀ, ਜਗਾਏ ਪਿੰਡ ਦੇ ਸੀ ਵੱਡਾ। ਹਾਂਜੀ। ਇੱਕ ਉਸ ਮਸੀਤੇ ਖੂਹੀ ਹੁੰਦੀ ਸੀ, ਉਹ ਵੀ ਪੂਰ ਦਿੱਤੀ। ਹਾਂਜੀ। ਇੱਕ ਇੱਥੇ ਹੁੰਦੀ ਸੀ, ਉਹ ਵੀ ਪੂਰ ਦਿੱਤੀ। ਖੂਹੀਆਂ ਸਾਰੀਆਂ ਪੂਰੀਆਂ ਗਈਆਂ। ਜਿਵੇਂ ਮਸਜਿਦ ਜਿਹੜਾ ਹੈ ਸੀ ਵੱਡਾ ਖੂਹ, ਉਤੋਂ ਸਾਰੇ ਪਿੰਡ ਨੂੰ ਪਾਣੀ ਮਿਲਦਾ ਸੀ। ਉਹ ਸੱਕੇ ਭਰਦੇ ਸੀ। ਹਾਂਜੀ। ਇੱਕ ਉਧਰ ਸਾਡੇ ਦੇਸ਼ ਵੀ ਇਦਾਂ ਹੀ ਸੀ। ਇੱਕ ਬੰਨੇ ਮੁਸਲਮਾਨਾਂ ਦੀ ਪੌਣੀ ਤੇ ਹਾਂਜੀ। ਖੂਹ ਇੱਕੋ ਤੇ ਇੱਕ ਬੰਨੇ ਉਹਨਾਂ ਦੀ ਮਹਿਰਿਆਂ ਦੀ ਪੌਣੀ, ਉਹ ਸਿੱਖਾਂ ਨੂੰ ਪਾਣੀ ਦਿੰਦੇ ਸੀ। ਮਹਿਰੇ ਠੀਕ ਹੋ ਗਿਆ। ਤੇ ਪਿੱਛੋਂ ਤੁਸੀਂ ਇੰਡੀਆ ਤੋਂ ਕਿਹੜੇ ਪਿੰਡ ਤੋਂ ਆਏ ਜੋ? ਘਸੀਟਪੁਰਾ ਹੀ ਸੀ ਉੱਥੇ ਉੱਥੇ ਵੀ ਘਸੀਟਪੁਰਾ ਹੀ ਸੀ? ਘਸੀਟਪੁਰਾ ਜ਼ਿਲ੍ਹੇ ਅੰਮ੍ਰਿਤਸਰ ਚ। ਜ਼ਿਲ੍ਹੇ ਅੰਮ੍ਰਿਤਸਰ ਚ, ਹਾਂ। ਤਹਿਸੀਲ ਤਰਨਤਾਰਨ। ਸਾਡੇ ਤੇ ਜਸਾ ਪਿਆ ਸੀ, ਮਾਰਤੇ ਸੀ, ਸਿਆਣੇ ਸੀ ਤੇ ਨਿੱਕੇ ਨਿੱਕੇ ਰਹਿ ਗਏ ਹਾਂ। ਤੇ ਜਿਹੜੇ ਇਧਰੋਂ ਉਧਰ ਗਏ ਸਿੱਖ, ਉਹਨਾਂ ਨੂੰ ਤੁਸੀਂ ਜਾਣਦੇ ਜੋ? ਆਹੋ ਇੱਕ ਘਰ ਨੂੰ ਜਾਣਦੇ ਆ। ਕੀ ਨਾਮ ਸੀ ਉਹਦਾ? ਨਾਂ ਸੀ ਕਰਨੈਲ ਤੇ ਜੈਲ, 2 ਐ ਪਰ ਪਿੰਡ 'ਚ ਰਹਿੰਦੇ ਸੀ। ਹਾਂਜੀ। ਜਿਹੜਾ ਕੈਲੂ ਸੀ ਉਹ ਥਾਣੇਦਾਰ ਲੱਗਾ ਸੀ ਉਪਰ ਸਿੱਖਾਂ ਦਾ। ਠੀਕ ਹੋ ਗਿਆ। ਤੇ ਉਹ ਮਾਰਤਾ ਸੀ ਤੇ ਉਹਦੀ ਬੁੱਢੀ ਵੀ ਖੋਲੀ ਇੱਥੇ ਕਾਲਾ ਪਿੰਡ ਆ ਗੋਜਰੇ ਲਾਗੇ, ਉੱਥੇ ਕਾਲੇ ਕੀ ਹੈਗਾ? ਅਜੇ ਵੀ ਵਸਦੀ ਆ। ਕਾਲੇ ਕੀ ਹੈਗਾ? ਅੱਛਾ ਤੇ ਉੱਥੇ ਇੱਥੇ ਇੱਕ ਲੰਬੜਦਾਰ ਕਤਲ ਹੋਇਆ ਸੀ ਪਹਿਲੋਂ, ਜਿਹੜੀ ਪਿੰਡ ਦੇ ਵਿੱਚ ਮਸਜਿਦ ਹੈ ਨਾ ਅਹਿਮਦੀਆਂ ਦੀ, ਹਾਂਜੀ। ਉਹਦੇ ਨਾਲ ਇਧਰਲੇ ਬੰਨੇ ਸੀ ਤੇ ਉਹਦਾ ਨਾਮ ਏ ਅੱਛਾ ਤੁਹਾਨੂੰ ਉਹ ਪਿੰਡ ਯਾਦ ਆਉਂਦਾ ਪਿਛਲਾ ਆਹੋ। ਇੰਡੀਆ ਵਾਲਾ? ਆਹੋ ਕਿੰਨਾ ਕੀ ਯਾਦ ਆਉਂਦਾ? ਯਾਦ ਹੁਣ ਕਾਹਦਾ ਹੋਣਾ ਵੀ ਉੱਥੇ ਤੇ ਸਾਡੇ ਜੋ ਸਿਆਣੇ ਸੀ ਮਾਰ ਦਿੱਤੇ, ਅਸੀਂ ਤੇ ਰਹਿ ਗਏ ਨਿੱਕੇ ਨਿੱਕੇ। ਹੂੰ। ਤੇ ਯਾਦ ਉਹ ਕੀ ਕਰਨਾ ਹਾਂ ਉਹਨੇ। ਅੱਛਾ ਇੱਥੇ ਕੋਈ ਤਾਲਬ ਕਰੈਸ਼ੀ ਹੈਗਾ ਸੀ? ਹੈਗਾ। ਤਾਲਬ ਹਾਂਜੀ। ਹੈਗਾ ਇਹ। ਕੀ ਸੀ ਉਹਨਾਂ ਦਾ, ਕੀ ਫੈਮਿਲੀ ਸਾਰੀ ਦਾ ਦੱਸੋ ਹਾਂ ਉਹਨਾਂ ਦਾ। ਹਾਂ ਤਾਲਬ ਹੋਣਾ ਦੇ ਬਾਰੇ ਦੱਸੋ ਹਾਂ। ਤੇ ਤਾਲਬ ਹੈਗਾ ਸੀ ਦਲਤਾ ਦਲਤਾ ਜਿਹਨੂੰ ਕਹਿੰਦੇ ਸੀ। ਦਲਤਾ। ਹਾਂਜੀ। ਅੱਲਾ ਦੀ ਤਾਂ ਸਾਰੀ ਸੀ ਕੋਈ? ਉਹਦੇ ਵੀ ਵੱਡੇ ਹੈਗੇ ਅੱਲਾ ਦੇ ਬੱਚੇ ਹੈਗੇ। ਸਾਰੀ ਹਾਂਜੀ। ਸਾਡਾ ਹੀ ਵੱਡਾ ਸੀ ਜੇ ਅੱਲਾ ਦੇ ਤਨ ਸਾਰੀ। ਹਾਂਜੀ। ਉਹਦਾ ਪੁੱਤ ਹੀ ਮੁਖਤਾਰ, ਮੁਖਾ ਆਂਦੇ ਹੁੰਦੇ ਸੀ। ਹੂੰ। ਮੁਸਲਮਾਨ ਭਰਾ ਐਸੇ ਮੁਸਲਮਾਨ ਬਣੇ ਉਹ ਹੱਥਾਂ 'ਚ ਚੀਜ਼ਾਂ ਖੋਈ ਜਾਂਦੇ ਨੇ। ਉਦੋਂ ਬੜਾ ਤਾਮਨ ਕਰਦੇ ਸੀ ਇੱਕ ਦੂਸਰੇ ਨਾਲ। ਜਗ੍ਹਾ ਜੀ ਗੁਰਦੁਆਰਾ ਸਾਹਿਬ ਦੀ ਹੈ ਜੀ। ਇੱਕ ਇਸ ਜਗ੍ਹਾ ਤੇ ਗੁਰਦੁਆਰਾ ਹੁੰਦਾ ਸੀ, ਇੱਕ ਇਹਨਾਂ ਦੇ ਪਿੰਡ ਦੀ ਦੂਸਰੀ ਸਾਈਡ ਤੇ ਗੁਰਦੁਆਰਾ ਹੁੰਦਾ ਸੀ। ਹਰਨਾਮ ਸਿੰਘ ਸਰਪੰਚ ਸਾਹਿਬ ਦੀ ਜ਼ਮੀਨ ਵੀ ਇੱਧਰਲੀ ਸਾਈਡ ਤੇ ਹੀ ਸੀ, ਇਹ ਗੁਰਦੁਆਰੇ ਦੇ ਲਾਗੇ। ਇੱਥੇ ਕੋਈ ਹੁੰਦੀ ਸੀਗੀ ਉਹ ਪੂਰਤੀ ਆ ਲੇਕਿਨ ਉੱਤੇ ਨਾ ਕੋਈ ਛਾਲੇ ਕਰਵਾਤਾ ਅੱਛਾ ਕੋਈ ਬਾਬਾ ਜੀ ਆਪਣਾ ਨਾਮ ਕੀ ਆ? ਮੇਰਾ ਨਾਮ ਹੈ ਜੀ ਨਸੀਰ ਅਹਿਮਦ ਬਲਦ ਵਿਸਾਖੀ। ਨਜ਼ੀਰ ਅਹਿਮਦ ਬਲਦ ਵਿਸਾਖੀ। ਬਲਦ ਵਿਸਾਖੀ ਕੌਮ ਕੁਰੈਸ਼ੀ ਦੀ ਆਖੋ ਦੇ ਮਰਾਸੀ ਦੀ ਆਖੋ। 29 ਦੀ ਸਨ 1929 ਦੀ ਪੈਦਾਇਸ਼ ਹੈ। ਮੇਰੇ ਬਾਬੇ ਦਾ ਨਾਮ ਹੈ ਸੁੰਦਰ। ਉਹਦੇ ਪੁੱਤ ਨੇ 2। ਹਾਂਜੀ। ਇੱਕ ਦਾ ਨਾਮ ਮੇਰਾ ਬਾਪ ਜਿਹੜਾ ਉਹਦਾ ਨਾਮ ਵਿਸਾਖੀ ਸੀ। ਹਾਂਜੀ। ਇੱਕ ਨਾਮ ਮੇਹਰਦੀਨ ਸੀ। ਅੱਛਾ। ਹਾਂਜੀ। ਉਹ ਲਾਨੂੰ ਪਿਆਰੇ ਤਾਲਬ ਮੇਰਾ ਚਾਚਾ ਆ। ਤਾਲਬ ਉਹ ਬਾਬੇ ਭਾਗ ਦਾ ਪੁੱਤ ਆ। ਅਸੀਂ ਬਾਬੇ ਸੁੰਦਰ ਦੀ ਔਲਾਦ ਆ। ਉਹ ਸਾਨੂੰ ਬੇਸ਼ੱਕ ਉਹਨਾਂ ਨੂੰ ਪੁੱਛ ਲਿਓ ਕਿ ਸੁੰਦਰ ਕਿਹੜਾ ਹੈ। ਸਰਦਾਰ ਸਿੰਘ ਖੁੱਟ ਕੇ ਗਏ ਸੀ। ਹਾਂਜੀ। ਉਹਨਾਂ ਨੂੰ ਤੁਸੀਂ ਜਾਣਦੇ ਹੋਵੋ, ਭਾਨ ਸਿੰਘ, ਹਰਨਾਮ ਸਿੰਘ, ਬੜਾ ਜਾਨ। ਹਾਂਜੀ, ਫੌਜਾ ਸਿੰਘ ਹੈ ਸੀ। ਮੈਂ ਹੁਣ ਤੁਹਾਨੂੰ ਦੱਸਣਾ ਕਿ ਮੈਂ ਉਦੋਂ 6ਵੀਂ ਪੜ੍ਹਦਾ ਚ ਪੜ੍ਹਦੇ ਸੋ। ਹਾਂਜੀ। ਉਦੋਂ ਮੈਂ 6ਵੀਂ ਚ ਪੜ੍ਹਦਾ ਸੀ। ਜਦੋਂ ਸਾਨੂੰ ਛੁੱਟੀਆਂ ਹੋਈਆਂ ਤੇ ਮਗਰੋਂ ਪੈ ਗਿਆ ਸੰਨ 47 ਦਾ ਗਦਰ। ਹਾਂਜੀ।
ਹਾਂਜੀ ਹਾਂਜੀ ਉਹ ਗਦਰ ਦੇ ਵਿੱਚ ਸਾਨੂੰ ਚੰਦ ਨਾਮ ਹੈ ਕਿਉਂ ਉਦੋਂ ਹੁਣ ਤੇ ਬੱਚੇ ਐਡੇ ਐਡੇ ਜਿਹੜੇ ਆ ਨਾ ਹਾਂਜੀ ਉਹ 10ਵੀਂ ਚ ਪੜ੍ਹਨ ਦੇ ਆ ਹਾਂਜੀ ਹਾਂਜੀ ਹੈਂ? ਬਿਲਕੁਲ ਬਿਲਕੁਲ ਉਦੋਂ ਜਿਹੜੇ ਸੀ ਪੜ੍ਹਦੇ ਸੀ ਨਾ ਪਹਿਲੀ ਤੋਂ ਲਾ ਕੇ ਬੜੀ ਹੋਸ਼ ਨਾਲ ਪੜ੍ਹਦੇ ਸੀ ਹਾਂਜੀ ਹੈ ਤੇ ਹੁਣ ਤੇ ਬੱਚਿਆਂ ਨੂੰ ਪੁੱਠੂ ਚੂਰ ਲਾ ਦਿੰਦੇ ਬਸ ਸੱਚ ਕਹਾ ਦਿੰਦੇ ਆ ਮਾਸ਼ਾਅੱਲਾ ਇਹ ਜਿਹੜੇ ਬੱਚੇ ਹੁਣ 10ਵੀਂ ਚ ਹਾਂਜੀ ਹੈ ਅਸੀਂ ਉਦੋਂ ਅਸੀਂ ਭੱਜੇ ਜਾਂਦੇ ਬਾਹਮਣੀ ਵਾਲੇ ਸਕੂਲੇ ਜਾਂਦੇ ਅੱਛਾ ਉਦੋਂ ਸਾਡਾ ਸਕੂਲ ਇਹ ਬਾਹਮਣੀ ਵਾਲੇ ਦਾ ਸੀ ਇਹ ਵੱਡਾ ਹਾਂਜੀ 8ਵੀਂ ਤੱਕ ਸੀ ਇਹ ਚੌਥੀ ਤੱਕ ਸੀ ਸਾਡਾ ਆ ਸਕੂਲ ਇਸ ਮਾਸਟਰ ਨੂੰ ਵੀ ਮੈਂ ਜਾਣਨਾ ਹਾਂਜੀ ਹਾਂਜੀ ਇਹ ਗੁੱਜਰ ਵਾਲੇ ਦਾ ਮਾਸਟਰ ਸੀ ਉਹਨੂੰ ਵੀ ਜਾਣ ਠੀਕ ਹੋ ਗਿਆ ਹਾਂ ਅੱਛਾ ਉਹ ਜਿਹੜਾ ਮਾਸਟਰ ਇੱਥੋਂ ਦਾ ਸੀਗਾ ਉਹ ਤਾਂ ਸਾਡਾ ਹੀ ਸੀ ਹਾਂਜੀ ਤੇ ਗੁਰਦਿਆਲ ਸਿੰਘ ਇੱਕ ਮਾਸਟਰ ਸੀਗਾ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਹਾਂਜੀ ਉਹ ਹੈਗਾ ਸੀ ਬਾਹਮਣੀ ਇੱਥੋਂ ਆਪਣੇ ਗੁੱਜਰ ਸੋਹ ਵਾਲੇ ਸਕੂਲੇ ਠੀਕ ਹੋ ਗਿਆ ਹਾਂਜੀ ਹਾਂਜੀ ਉਹ ਬੇਸ਼ੱਕ ਉਹਨਾਂ ਦੇ ਨਾਮ ਲਿਖ ਲਓ ਤੁਸੀਂ ਹਰਨਾਮ ਸਿੰਘ ਭਾਨ ਸਿੰਘ ਫੌਜਾ ਸਿੰਘ ਨੂੰ ਜਾਣਦੇ ਸੋ ਨਹੀਂ ਫੌਜਾ ਸਿੰਘ ਨੂੰ ਨਹੀਂ ਸ਼ਾਇਦ ਮੈਂ ਜਾਣਦਾ ਹੋਵਾਂ ਪਰ ਹੁਣ ਇਸ ਵੇਲੇ ਹਰਨਾਮ ਸਿੰਘ ਭਾਨ ਸਿੰਘ ਭਾਨ ਸਿੰਘ ਮੈਂ ਤੁਹਾਨੂੰ ਆਪਣੇ ਵੱਡਿਆਂ ਦਾ ਨਾਮ ਦੱਸ ਦਿੱਤਾ ਆ ਹਾਂਜੀ ਠੀਕ ਹੈ ਨਾ ਤੁਸੀਂ ਇਸ ਚੀਜ਼ ਨੂੰ ਪਤਾ ਲੈਣਾ ਆ ਕਿ ਉਹ ਜਿਹੜੇ ਹਰਨਾਮ ਸਿੰਘ ਸੀ ਨਾ ਉਹ ਕਿਹੜੇ ਮਹੱਲੇ ਦੇ ਸੀ ਕਿਹੜੇ ਖੱਤੇ ਸੀਗੇ ਉਹ ਮਤਲਬ ਇਹ ਮੈਨੂੰ ਹੁਣ ਆਮ ਨਿਗਾ ਇੱਥੇ ਇੱਕ ਲੰਬੜਦਾਰ ਦਾ ਉਦੋਂ ਕਤਲ ਹੋਇਆ ਸੀ ਆਹੋ ਉਹ ਹੋਇਆ ਸੀ ਕਿਹੜੇ ਲੰਬੜਦਾਰ ਦਾ ਕਤਲ ਹੋਇਆ ਸੀ ਜੀ ਉਹ ਨੰਬਰਦਾਰ ਦਾ ਕਤਲ ਹੋਇਆ ਨੰਬਰਦਾਰ ਖੁਦ ਮਾਰਿਆ ਸੀ ਹਾਂਜੀ ਲੱਛੂ ਡਾਕੂ ਨੇ ਹਾਂਜੀ ਲੱਛੂ ਡਾਕੂ ਨੇ ਮਾਰਿਆ ਹਾਂਜੀ ਸੀਗਾ ਤੇ ਉਹ ਸੀ ਮਾਮਲਾ ਲੈ ਕੇ ਚੱਲਿਆ ਤੇ ਉਹ ਚਾਰ ਨਾਲੀ ਸਾਡੀ ਜ਼ਮੀਨ ਦੀ ਜੜ੍ਹਾਂ ਵਾਲੀ ਹਾਂਜੀ ਇਸ ਨਾਲੀ ਦੇ ਵਿੱਚ ਮਾਰਿਆ ਸੀ ਠੀਕ ਹੋ ਗਿਆ ਅੱਛਾ ਉਹ ਮਾਰਿਆ ਸੀਗਾ ਉਹਦਾ ਹੁਣ ਭਲਾ ਜੇ ਮੇਰੇ ਮੂੰਹ ਨਹੀਂ ਚੜਨ ਡਿਆ ਉਸ ਤਰ੍ਹਾਂ ਮੈਂ ਰੋਜ਼ ਥੋੜਾ ਪਕਾਉਂਦਾ ਹਾਂ ਬਾਕੀ ਹੁਣ ਨਹੀਂ ਮੇਰੇ ਮੂੰਹ ਨਾਲ ਚੜਦਾ ਉਹਦਾ ਫਿਰ ਨਾ ਅੱਛਾ ਬਾਬੇ ਬੋਲੇ ਸ਼ਾਹ ਵਾਲੀ ਜ਼ਮੀਨ ਵੀ ਹਰੀ ਸਿੰਘ ਬਾਬੇ ਨੇ ਬੋਲੇ ਦਿੱਤੀ ਸ਼ਾਹ ਦੇ ਲਾਗੇ ਸੀ ਖੁੰਡੇ ਵਾਲੇ ਆਂਦੇ ਹੁੰਦੇ ਸੀ ਉਹ ਸਾਨੂੰ ਨਾਂ ਤੇ ਉਹਨਾਂ ਦੇ ਹੈਗੇ ਯਾਰ ਕੈਲੂ ਉਹਨਾਂ ਦਾ ਪੁੱਤ ਸੀਗਾ ਕਰਨੈਲ ਸਿੰਘ ਹਾਂਜੀ ਇੱਕ ਹੈਗਾ ਸੀ ਉਹਦਾ ਨਾਮ ਕਰਨੈਲ ਸਿੰਘ ਜਰਨੈਲ ਸਿੰਘ ਮੂਲਾ ਸਿੰਘ ਮੂਲਾ ਸਿੰਘ ਹਾਂਜੀ ਇਹ ਨੰਬਰਦਾਰ ਸੀ ਕੰਗਾਂ ਦੇ ਹਾਂਜੀ ਹਾਂਜੀ ਇਹ ਮੂਲਾ ਸਿੰਘ ਸੀ ਕੰਗਾਂ ਦਾ ਠੀਕ ਹੋ ਗਿਆ ਨੰਬਰਦਾਰ ਸੀਗਾ ਹਾਂਜੀ ਉਹ ਕੰਗਾਂ ਦੇ ਨੰਬਰਦਾਰ ਸੀ ਸਾਡੇ ਪਿੰਡ ਦਾ ਸੀ ਹਰੀ ਸਿੰਘ ਕਸੀਰਪੁਰੇ ਦਾ ਕਸੀਰਪੁਰੇ ਦਾ ਜਿਹੜਾ ਗੁਰਦੁਆਰੇ ਦੇ ਲਾਗੇ ਘਰ ਸੀ ਔਰ ਡਾਕੂ ਦਾ ਕੀ ਉਹਦਾ ਨਾਮ ਸੀ ਗੁਰਦੁਆਰੇ ਦੇ ਲਾਗੇ ਕਿੰਨਾ ਦਾ ਜਿਹੜਾ ਕੋ ਡਾਕੂ ਸੀ ਉਹਦਾ ਹੀ ਘਰ ਇੱਥੇ ਅੱਛਾ ਉਹਦਾ ਉਦੋਂ ਦੇ ਲਾਗੇ ਹੀ ਭਾਨ ਸਿੰਘ ਹਰਨਾਮ ਸਿੰਘ ਹੋਣਾ ਦਾ ਘਰ ਉਹ ਸੀ ਵੀ ਉੱਥੇ ਉਹਨਾਂ ਦੇ ਹੀ ਹੋਣੇ ਸਕੇ ਸੱਦਰੇ ਵੱਡਿਆਂ ਦਾ ਤੇ ਮੈਨੂੰ ਏਡਾ ਖਾਸ ਖਿਆਲ ਨਹੀਂ ਹੈਗਾ ਮੈਨੂੰ ਤੇ ਕਰਮ ਸਿੰਘ ਤੇ ਇਹਨਾਂ ਦੇ ਨਾਂ ਯਾਦ ਆ ਹੈਗਾ ਸੀਗਾ ਇੱਕ ਇਹਨਾਂ ਨੂੰ ਖੁੰਡੇ ਵਾਲੇ ਆਂਦੇ ਹੁੰਦੇ ਸੀ ਯਾਰ ਮੂਲਾ ਸਿੰਘ ਹਾਂਜੀ ਉੱਥੇ ਹੈਗੇ ਸੀ ਪਿਛਲੇ ਪਿੰਡ ਵੀ ਰਹਿੰਦੇ ਸੀ ਉਹਨਾਂ ਦਾ ਭਰਾ ਸੀ ਸੇਵਾ ਸਿੰਘ ਹਾਂਜੀ ਅੱਛਾ ਹਰੀ ਸਿੰਘ ਸੇਵਾ ਸਿੰਘ ਇਹਦੇ ਪੁੱਤ ਉੱਥੇ ਵੀ ਹੈਗੇ ਸੀ ਦੋ ਤੇ ਉਹ ਡਾਕੂ ਨੂੰ ਬਾਅਦ ਚ ਕਿਸੇ ਨੇ ਮਾਰਿਆ ਸੀ ਹਾਂਜੀ ਡਾਕੂ ਨੂੰ ਬਾਅਦ ਚ ਉਹਨੇ ਮਾਰਤਾ ਸੀ ਡਾਕੂ ਨੂੰ ਮਾਰਿਆ ਸੀ ਜਨਾਬ ਉਹਦਿਆਂ ਹੀ ਸਕਿਆਂ ਸੋਦਰਿਆਂ ਨੇ ਹਾਂ ਹੈ ਲੜਾਈ ਹੋਈ ਸੀ ਹਾਂ ਤੇ ਡਾਕੂ ਗਿਆ ਸੀ ਭੱਜ ਹਾਂ ਹੁਣ ਫਿਰ ਇੱਥੇ ਗਾਲਾਂ ਕੱਢੀਆਂ ਆਪਣੇ ਥਾਣੇਦਾਰ ਨੂੰ ਕਿ ਅਗਰ ਇਹ ਕੁੱਦਾ ਮਾਲਕ ਸੀ ਭਾਈ ਇਹ ਐਵੇਂ ਕਹਿਣ ਦੀ ਕਿਹੜੀ ਗੱਲ? ਇਹ ਸਾਡੀ ਮੇਰੀ ਹੋਸ਼ ਵਿੱਚ ਲੜਾਈ ਹੋਈ ਆ ਅੱਛਾ ਅਸੀਂ ਖੇਡਣ ਡਏ ਆ ਜਾਂ ਲਾਲਾ ਹੋ ਗਈ ਉੱਥੇ ਹੀ ਖੜੇ ਤੇ ਜੇ ਬੂਕੇ ਤੇ ਠੀਕ ਹੋ ਗਿਆ ਜੈਦ ਸੌਂਦੇ ਉਹਨਾਂ ਦੇ ਖੜੇ ਤੇ ਨਾ ਖੜੇ ਤੇ ਬੈਠੇ ਹੀ ਖੇਡਣ ਛੋਟੇ ਉਹ ਮੈਂ ਚੌਥੀ ਚ ਪੜਦਾ ਸੀ ਠੀਕ ਹੋ ਗਿਆ ਹਾਂਜੀ ਅੱਛਾ ਭਾਨ ਸਿੰਘ ਹੋਣਾ ਨੇ ਨਾ ਗਾਂ ਲਾ ਦਿਆ ਇੱਥੇ ਆਉਣਾ ਚਾਹੁੰਦੀ ਆ ਤੁਹਾਨੂੰ ਮਿਲਣਾ ਚਾਹੁੰਦੇ ਆ ਜਿਸ ਮੇਰੇ ਜੀ ਸਦਕੇ ਮਿਲਣਾ ਸੀ ਤੇ ਭਾਨ ਹਰਨਾਮ ਸਿੰਘ ਹੋਣਾ ਤੇ ਦਰਬਾਰੇ ਹੁਣ ਸਿੰਘ ਹੋਣਾ ਦੇ ਕੋ ਹੈ ਵਾ ਸਾਹਿਬਜ਼ਾਦੇ ਆ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਨਾਮ ਦੱਸੋ ਸਾਨੂੰ ਮਰੀਕ ਸਿੰਘ ਹਾਂ ਮਰੀਕ ਸਿੰਘ ਸਰਪੰਚ ਸਰਪੰਚ ਕਿਹਨੂੰ ਕਹਿੰਦੇ ਨੰਬਰਦਾਰ ਹਾਂਜੀ ਸ਼ਾਇਦ ਉਹ ਤਾਂ ਉਹਨਾਂ ਦੀ ਪੁੱਤ ਹਾਂਜੀ। ਪੋਤਰੇ ਹੋਣਗੇ ਨਾ ਮੂਲੇ ਸਿੰਘ ਹੋਣਾ ਦੇ ਯਾਰ ਬੇਲੀ ਸੀ
ਹਾਂ ਹਾਂ ਇੱਥੇ ਕੋ ਹੁੰਦਾ ਸੀ ਤਾਲਬ ਤਾਲਬ ਮੇਰਾ ਚਾਚਾ ਸੀ ਹਾਂਜੀ ਉਹ ਉਹਨਾਂ ਤਾਲਬ ਦਾ ਬਾਪ ਸੀ, ਅੱਲਾ ਦਿੱਤਾ। ਬਾਬਾ ਨੇ ਅੱਲਾ ਦਿੱਤਾ ਅੱਲਾ ਸਾਰੀ ਦਿੱਤਾ ਸੀ ਕਿੱਦੇ ਦਾ ਬਾਪ ਖਾਦਮ ਦਾ ਕਿਉਂ ਸਮਝ ਆ ਗਈ ਹਾਂਜੀ ਤੇ ਜਿਹੜਾ ਸੀ ਨਾ ਤਾਲਬ ਉਹਦਾ ਪਿਓ ਹੈਗਾ ਸੀ ਬਾਬਾ ਭਾਗ ਹੂੰ ਉਹ ਵੀ ਸਾਡੀ ਬਰਾਦਰੀ ਦੇ ਸੀ ਦੋਵੇਂ। ਚਿਰਾਗ ਮੁਗਲ ਸੀ ਖਰਾਸ਼ ਮੁਗਲ ਸੀ ਓਏ ਆ ਚਿਰਾਗ ਬਾਬਾ ਦਲਤਾ ਜਿਹਨੂੰ ਆਂਦੇ ਸੀ ਇਹ ਸੀ ਚਿਰਾਗ ਅੱਛਾ ਹਾਂ ਠੀਕ ਹੋ ਇਹਦਾ ਨਾਮ ਸੀ ਭਰਾ ਦਾ ਮੇਹਰਦੀਨ ਹੂੰ ਉਹ ਵੀ ਮਿਸਰੀ ਸੀਗਾ ਉਹ ਵੀ ਮੁਗਲੀ ਸੀ ਠੀਕ ਹੋ ਗਿਆ ਹਾਂਜੀ ਤੇ ਕੱਚਾਂ ਦੇ ਹੁਣ ਬੜਾ ਚਿਰ ਹੋ ਗਿਆ 70 ਤੇ ਸਾਲ ਹੋ ਗਏ ਹਾਂਜੀ 17 ਤੋਂ ਮੇਰਾ ਖਿਆਲ ਉੱਤੇ ਹੋ ਗਿਆ ਉਵੇਂ ਯਾਦ ਆਉਂਦੇ ਪੁਰਾਣੇ ਯਾਰ ਹਾਂ ਯਾਦ ਆਉਂਦੇ ਪੁਰਾਣੇ ਯਾਰ ਜਿਨ੍ਹਾਂ ਦੇ ਨਾਲ ਮੈਂ ਪੜ੍ਹਦਾ ਰਿਹਾ ਨਾ ਹਾਂ ਚਬਾਰੇ ਵਾਲਿਆਂ ਦਾ ਮੁੰਡਾ ਹਾਂਜੀ ਹਾਂਜੀ ਉਹਦੇ ਨਾਲ ਉਹਦਾ ਕ੍ਰਿਸ਼ਨ ਲਾਲ ਸੀ ਉਹਦਾ ਨਾਂ ਕਤਰੀਆਂ ਦੇ ਦੋ ਮੁੰਡਿਆਂ ਦਾ ਨਾਂ ਯਾਦ ਆ ਇੱਕ ਨਾ ਫੂਲਾ ਸਿੰਘ ਸੀ ਹਾਂ ਮੁੰਡਾ ਉਹ ਸਾਡੇ ਨਾਲ ਸਕੂਲੇ ਪੜ੍ਹਦਾ ਹੁੰਦਾ ਸੀ ਅਸੀਂ 6ਵੀਂ ਸਾਂ ਤੇ ਉਹ 8ਵੀਂ ਖੱਤਰੀਆਂ ਦੇ ਘਰ ਇੱਥੇ ਹੁੰਦੇ ਸੀ ਦੋ ਹਾਂਜੀ ਖੱਤਰੀਆਂ ਦੇ ਕਤਰੀਆਂ ਦੇ ਹੱਟੀਆਂ ਹੁੱਟੀਆਂ ਪਾਈਆਂ ਹਾਂ ਹੱਟੀਆਂ ਸੀ ਕਰਿਆਨੇ ਵਾਲੀਆਂ ਆਹੋ ਹਾਂਜੀ ਠੀਕ ਇਹੋ ਹੋ ਹੀ ਸੀਗੀਆਂ ਉਹ ਕ੍ਰਿਸ਼ਨ ਲਾਲ ਹੋਣਾ ਦੀਆਂ ਹੂੰ ਹੱਟੀਆਂ ਉਹਨਾਂ ਦੇ ਵੱਡਿਆਂ ਦੀਆਂ ਰਾਮ ਲਾਲ ਹਾਂਜੀ ਇਹੋ ਜਿਹੇ ਨਾਂ ਸੀ ਉਹਨਾਂ ਦੇ। ਹੁਣ ਚੇਤਾ ਭੁੱਲ ਗਿਆ ਚਲੋ ਠੀਕ ਹੋ ਗੁਰਦੁਆਰਾ ਇਹ ਗੁਰਦੁਆਰਾ ਬਾਬਾ ਜੀ ਗੁਰਦੁਆਰੇ ਕਿੱਥੇ ਕਿੱਥੇ ਸੀ ਗੁਰਦੁਆਰਾ ਜੇ ਕਿਹਦਾ ਪੁੱਛਣਾ ਸਿੱਖਾਂ ਦਾ ਪੁੱਛਣਾ ਜੀ ਹਾਂਜੀ ਸਿੱਖਾਂ ਦਾ ਗੁਰਦੁਆਰੇ ਚ ਉਹ ਮਸਜਿਦ ਆ ਸਾਡੀ ਬਣੀ ਵੱਡੀ ਮਸਜਿਦ ਵੱਡੀ ਮਸਜਿਦ ਹਾਂਜੀ ਉਹ ਸੀ ਗੁਰਦੁਆਰਾ ਠੀਕ ਹੋ ਗਿਆ ਸਿੱਖਾਂ ਦਾ ਹੂੰ ਬਾਕੀ ਗੁਰਦੁਆਰਾ ਚੂੜਿਆਂ ਦਾ ਸੀ ਉਹ ਬਾਹਰਲੇ ਬੰਨੇ ਹਾਂਜੀ ਹੂੰ ਉਹ ਸੀ ਇੱਕ ਆ ਇੱਥੇ ਚਮਿਆਰਾ ਨੇ ਆਣ ਬਣਾਇਆ ਸੀਗਾ ਇਹ ਸੀਗਾ ਨਹੀਂ ਨਹੀਂ ਜਿਹੜੇ ਪਹਿਲੋਂ ਦੇ ਸੀ ਪਾਕਿਸਤਾਨ ਬਣਨ ਤੋਂ ਪਹਿਲੋਂ ਇਹ ਪਾਕਿਸਤਾਨ ਦੇ ਬਣਨ ਤੋਂ ਪਹਿਲੋਂ ਦੇ ਗੁਰਦੁਆਰੇ ਠੀਕ ਹੋ ਗਿਆ ਇਹ ਮੈਂ ਤੁਹਾਨੂੰ ਪਹਿਲੋਂ ਦੇ ਦੱਸਾਂ ਕਿ ਇਹ ਚਮਿਆਰ ਜਿਹੜੇ ਸੀ ਨਾ ਉਹਨਾਂ ਨੇ ਵੀ ਆ ਬਣਾ ਲਿਆ ਤੇ ਆ ਖੂਹੀ ਲਵਾਈ ਸੀ ਜਿਹਨੂੰ ਅਸੀਂ ਠੰਡੀ ਖੂਹੀ ਕਹਿੰਦੇ ਠੀਕ ਹੋ ਗਿਆ ਇਹ ਚਮਿਆਰਾਂ ਨੇ ਲਵਾਈ ਸੀ ਹੁੰਦਿਆਂ ਪਾਣੀ ਜੂ ਨਹੀਂ ਸੀ ਇੱਕ ਦੂਜੇ ਦਾ ਲੈਂਦੇ ਦਿੰਦੇ ਹਾਂ ਹੋਸ਼ ਆਉਂਦੀ ਰਹੀ ਤੇ ਪਾਣੀ ਬੰਦ ਹੋ ਗਿਆ ਨਹੀਂ ਤਾਂ ਸਾਡਾ ਵੱਡਾ ਖੂਹ ਸੀ ਉਹਦੇ ਵਿੱਚ ਇੱਕ ਪਾਸੇ ਸਾਡਾ ਮੁਸਲਮਾਨਾਂ ਦਾ ਸੀ ਬੋਕਾ ਹਾਂ ਉਹਨਾਂ ਦਾ ਡੋਲ ਚੱਲਦਾ ਸੀ ਲੋਹੇ ਦਾ ਅੱਛਾ ਹਾਂਜੀ ਉਹ ਕੱਟੇ ਨਾਲ ਪਾਣੀ ਜੋ ਕੇ ਕਰਦੇ ਬਹੁਤ ਦੂਰ ਖੜਦੇ ਸੀ ਹਾਂਜੀ ਯਾਨੀ ਐਸ ਬਾਜ਼ਾਰ ਚ ਖੂਹ ਆ ਉਹ ਅਗਲੇ ਬਾਜ਼ਾਰ ਤੱਕ ਕੱਟਾ ਚਲੇ ਜਾਣਾ ਤੇ ਉੱਥੇ ਜਾ ਕੇ ਡੱਕ ਜਾ ਠੀਕ ਹੋ ਗਿਆ ਉਹਨਾਂ ਪਾਣੀ ਭਰ ਕੇ ਡੋਲ ਤੇ ਉਹ ਘੜਿਆਂ 'ਚ ਪਾਈ ਜਾਣਾ ਉਹਨੂੰ ਕਹਿੰਦੇ ਸੀ ਨਹਿਰਾ ਮੇਰਾ ਹਾਂ ਨਹਿਰਾ ਪਾਣੀ ਭਰਦਾ ਸੀ ਜਿਹੜਾ ਸਾਡੇ ਸੱਕੇ ਸੀ ਸਾਡੇ ਸੱਕਿਆਂ ਦੇ ਨਾਂ ਇੱਕ ਨਾ ਦਇਆਤ ਇੱਕ ਨਾ ਜਾਲਾ ਸੱਕਾ ਦਇਆਤ ਸੱਕਾ ਹੈ ਜੀ ਇਹੋ ਜਿਹੇ ਨਾਮ ਸੀਗੇ ਸ਼ਾਹੂ ਸੱਕਾ ਉਹ ਜਿੰਨੇ ਭਰਾ ਉਹਨਾਂ ਦੇ ਨਾਮ ਤੁਹਾਨੂੰ ਯਾਦ ਉਹ ਭਰਦੇ ਰਿਹਾ ਪਾਣੀ ਸਾਡਾ ਠੀਕ ਹੋ ਗਿਆ ਮੁਸਲਮਾਨਾਂ ਦਾ ਸਮਝ ਆ ਗਈ ਠੀਕ ਹੋ ਗਿਆ ਬਾਬਾ ਜੀ ਇੱਕੇ ਖੂਹ ਤੋਂ ਠੀਕ ਹੋ ਜਦੋਂ ਸੱਜੇ ਜਿਸ ਤਰ੍ਹਾਂ ਗਿਆ ਇੱਕ ਗੁਰਦੁਆਰੇ ਦੇ ਅੰਦਰ ਵੀ ਖੂਹ ਹੈਗਾ ਸੀ ਉਸ ਗੁਰਦੁਆਰੇ ਦੇ ਆਹੋ ਅੰਦਰ ਖੂਹ ਹੈਗਾ ਸੀ ਅੰਦਰ ਉਸ ਖੂਹ ਦੇ ਗੁਰਦੁਆਰੇ ਵਾਲੇ ਦੇ ਆਹ ਖੂਹ ਸੀ ਸਾਡੇ ਨਹੀਂ ਨਹੀਂ ਇੱਕ ਗੁਰਦੁਆਰੇ ਦੇ ਅੰਦਰ ਵੀ ਖੂਹ ਸੀ ਉਹ ਪਟਵਾਰੀ ਰਹਿਮਤੁल्ला ਦੇ ਘਰ ਦੇ ਵਿੱਚ ਆ ਹੁਣ ਉਹ ਅੱਛਾ ਅੱਛਾ ਉਹ ਵੀ ਗੁਰਦੁਆਰਾ ਸਿੱਖਾਂ ਦਾ ਠੀਕ ਹੋ ਗਿਆ ਕਾਕਾ ਗੱਲ ਸੁਣ ਮੇਰੀ ਉਹ ਸਿੱਖਾਂ ਦਾ ਗੁਰਦੁਆਰਾ ਸੀ ਹਾਂਜੀ ਤੇ ਉਹ ਹੈਗਾ ਸੀਗਾ ਅੰਦਰਵਾਰ ਖੂਹ ਹਾਂਜੀ ਥੋੜਾ ਸਾ ਬਾਜ਼ਾਰ ਚ ਸੀ ਤੇ ਬਾਕੀ ਅੰਦਰ ਠੀਕ ਹੋ ਗਿਆ ਉਹ ਪੂਰ ਦਿੱਤਾ ਹੋਰ ਤੇ ਸਾਰੇ ਖੂਹ ਹੋਰ ਸਭ ਖੂਹ ਬਾਬਾ ਖੂਹ ਹਾਲੇ ਵੀ ਅੰਦਰ ਉਦਾਂ ਹੀ ਆ ਬੰਦ ਨਹੀਂ ਕੀਤਾ ਉਹ ਪੋਲ ਪੈ ਗਈ ਖੂਹ 'ਚ ਪਟਵਾ ਹਾਂਜੀ ਪਟਵਾਰੀਆਂ ਵਾਲੇ ਘਰ ਪੋਲ ਪੈ ਉਹ ਗਈ ਆ ਭਾਜੀ ਅਸੀਂ ਨਾ ਜਾਈਏ ਨਾ ਆਈਏ ਹੁਣ ਸਾਨੂੰ ਦੇਖ ਤੇ ਨਜ਼ਰ ਵੀ ਕਮਜ਼ੋਰ ਹੋ ਗਈ ਆ। ਹਾਂਜੀ ਦੱਸੋ ਹਰੀ ਸਿੰਘ ਲੰਬੜਦਾਰ ਦੇ ਬਾਰੇ ਹਰੀ ਸਿੰਘ ਨੰਬਰਦਾਰ ਸੀ ਨਿੱਕੇ ਪਿੰਡ ਦਾ ਹਾਂਜੀ ਨੰਬਰ ਤਾਂ ਸਾਡਾ ਇੱਕੋ ਹੀ ਆ ਹਾਂਜੀ ਜਿਸ ਤਰ੍ਹਾਂ ਹੁਣ ਸੀ ਸਾਡੇ ਪਿੰਡ ਦੇ ਵਿੱਚ ਕੰਗਾਂ ਦਾ ਵੱਖਰਾ ਸੀਗਾ ਔਰ ਮੂਲਾ ਸਿੰਘ ਹੋਣੀ ਉਹ ਵੀ 9 ਨੰਬਰਦਾਰ ਸੀ ਜੱਦੀ ਕੁਸ਼ਤੀ ਅੱਛਾ ਮੂਲਾ ਸਿੰਘ ਹੋਣੀ ਹਾਂਜੀ ਅੱਛਾ ਉਹ ਸੀ ਆਪਣੇ ਗਰਮੇਜਾ ਉਹਨਾਂ ਦਾ ਛੋਟਾ ਭਰਾ ਹਾਂਜੀ ਹਾਂਜੀ ਮੂਲਾ ਸਿੰਘ ਵੱਡਾ ਸੀ ਅੱਛਾ ਇੱਕ ਵਕੀਲ ਹੁੰਦਾ ਸੀ ਉਹਨਾਂ ਦਾ ਉਹਦਾ ਮੈਨੂੰ ਨਾਂ ਨਹੀਂ ਹੁਣ ਯਾਦ ਉਹਨੂੰ ਵਕੀਲ ਹੀ ਆਂਦੇ ਸੀ ਠੀਕ ਹੋ ਗਿਆ ਅੱਛਾ ਬਾਕੀ ਇਹ ਜਿਹੜਾ ਪਟਵਾਰੀ ਵਾਲਾ ਗੁਰਦੁਆਰਾ ਹੈ ਨਾ ਹਾਂਜੀ ਇਹ ਵੀ ਸਿੱਖਾਂ ਦਾ ਗੁਰਦੁਆਰਾ ਸੀ ਤੇ ਬਣਿਆ ਸੀ ਬਾਅਦ ਚ
ਬਣਿਆ ਪਾਕਿਸਤਾਨ ਤੋਂ ਪਹਿਲੋਂ ਦਾ ਹੀ ਸੀ। ਹਾਂਜੀ ਇਹ ਬਣਾਇਆ ਸੀ ਇੱਧਰਲੀ ਪਾਰਟੀ, ਜਿਸ ਤਰ੍ਹਾਂ ਹੁਣ ਸਾਡੇ ਮਸੀਤਾਂ ਬਣ ਗਈਆਂ, ਇੱਧਰ ਬਣ ਗਈ ਹੈ ਕਿ ਆ ਇੱਕ ਉਹ ਉਧਰ ਬਣਾ ਲਈ, ਇੱਕ ਉਧਰ ਬਣ ਉੱਪਰ ਤੇ ਨਫ਼ਰਤ ਜ਼ਿਆਦਾ ਹੋ ਗਈ। ਹਾਂਜੀ ਹਾਂਜੀ ਬਿਲਕੁਲ। ਹਾਂਜੀ, ਨਫ਼ਰਤ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਉਹ ਗੁਰਦੁਆਰੇ ਵੀ ਦੋ ਬਣ ਗਏ। ਠੀਕ ਹੋ ਗਿਆ। ਹੈ ਇਸ ਵਜ੍ਹਾ ਤੋਂ ਅਸੀਂ ਆਨੇ ਆ ਕਿ ਜਿਸ ਤਰ੍ਹਾਂ ਹੁਣ ਸਾਡੀਆਂ 4-5 ਮਸੀਤਾਂ ਬਣੀਆਂ। ਬਿਲਕੁਲ। ਨਾਂ ਦੱਸੋ ਤੁਸੀਂ ਨਾਂ ਦੱਸੋ ਤੁਸੀਂ ਉਹਨਾਂ ਦੇ। ਕਿਹਨਾਂ ਦੇ? ਹਰੀ ਸਿੰਘ ਲੰਬੜਦਾਰ ਹੋਣਾ ਦੇ। ਉਹਦਾ ਨਾਮ ਹਰੀ ਸਿੰਘ ਨੰਬਰਦਾਰੀ ਹੈ। ਠੀਕ ਹੋ ਗਿਆ। ਉਹਨਾਂ ਦਾ ਕੋਈ ਪੁੱਤ ਦਾ ਤੁਹਾਨੂੰ ਨਾਂ ਯਾਦ ਹੋਏ? ਅੱਛਾ ਨਾ ਨਹੀਂ ਉਹਦਾ ਨਹੀਂ ਯਾਦ। ਉਹ ਵੀ ਵੈਸੇ ਸੁਣਦੇ ਰਹੇ ਸੀ ਨਿੱਕੇ ਹੁੰਦੇ, ਪਤਾ ਸੀ ਕਿ ਉਹਨੂੰ ਇੱਥੇ ਨਾਲੀ ਚ ਮਾਰਿਆ ਸੀ, ਕਦਰ ਕਰਦਾ ਸੀ। ਨੰਬਰਦਾਰੀ ਲੈ ਕੇ ਚੱਲਿਆ ਸੀ ਮਾਮਲਾ। ਇਹ ਵੀ ਛੋਟੇ ਛੋਟੇ ਹੁੰਦੇ ਸੀ ਇਹਨੇ ਬੱਚੇ। ਜਿਹੜਾ ਡਾਕੂ ਸੀ ਉਹਨੇ ਮਾਰਿਆ ਸੀ। ਉਹਨੇ ਮਾਰਿਆ ਸੁਣਿਆ ਤੇ। ਡਾਕੂ ਦਾ ਨਾਂ ਕੀ ਸੀ? ਉਹਦਾ ਲక్ష్మణ ਸਿੰਘ। ਲక్ష్మణ ਸਿੰਘ। ਹਾਂਜੀ, ਲੱਛੂ ਆਂਦੇ। ਲੱਛੂ ਆਂਦੇ। ਲక్ష్మణ ਸਿੰਘ ਨੂੰ ਫਿਰ ਹਰੀ ਸਿੰਘ ਦੇ ਪੁੱਤ ਨੇ ਤੇ ਇੱਕ ਜਣੇ ਹੋਰ ਨੇ ਮਾਰਿਆ ਸੀ। ਨਹੀਂ, ਉਹਨੂੰ ਨਹੀਂ ਕਿਸੇ ਨੇ ਮਾਰਿਆ ਸੀ। ਉਹਨੂੰ ਜਿਨ੍ਹਾਂ ਨੇ ਮਾਰਿਆ ਸੀ ਨਾ ਬਾਬਾ ਜੀ, ਉਹਨਾਂ ਨੇ ਨਹੀਂ ਸੀ ਮਾਰਿਆ। ਹਾਂਜੀ, ਆਪਸ ਵਿੱਚ ਨਹੀਂ ਸੀ ਮਾਰਿਆ। ਹਾਂਜੀ, ਉਹ ਮਾਰਨ ਵਾਲੇ ਹੋਰ ਸੀ। ਉਹ ਹੋਰ ਸੀ। ਲੜਾਈ ਹੋਈ ਸੀ ਇੱਥੇ ਸਾਡੇ ਜੈਬੂ ਨਾਲ। ਅੱਛਾ। ਹਾਂਜੀ, ਕੈਲੂ, ਜੈਬੂ, ਸੋਹਣੀ, ਮੱਖਣ, ਇਹ ਸੀ 4-5 ਭਰਾ। ਹਾਂਜੀ, 5 ਜਾਣੇ ਸੀ। ਹਾਂਜੀ, ਇਹ ਸੀ 5 ਭਰਾ ਇੱਕ ਘਰ ਦੇ, ਦੋਵਾਂ ਭਰਾਵਾਂ ਦੇ ਔਲਾਦ। ਠੀਕ ਹੋ ਗਿਆ। ਉੱਥੇ ਸੰਗਤ ਚ ਵੀ ਰਹਿੰਦੇ ਹੁੰਦੇ ਸੀ ਇਹਨਾਂ ਦੇ ਭਰਾ ਵੀ, ਤੇ ਲੱਚੂ ਕੇ ਵੀ ਜੀ ਉੱਥੇ ਹੈਗੇ। ਇਹ ਸ਼ਰੀਕਾ ਬਰਾਦਰੀ ਇੱਕੋ ਹੀ ਸੀਗਾ ਸਾਰਾ। ਠੀਕ ਹੋ ਗਿਆ। ਦੂਸਰੇ ਨੰਬਰ ਤੇ ਇਹ ਗੱਲ ਆਪੀ, ਇਹ ਜਦੋਂ ਲੜਾਈ ਹੋਈ ਤੇ ਫਿਰ ਇਹਦਾ ਭਤੀਜਾ ਸੀ ਯਾਰਾ ਸਿੰਘ। ਯਾਰਾ ਸਿੰਘ। ਹਾਂਜੀ, ਅੱਛਾ, ਲੱਛੂ ਦਾ ਠੀਕ ਹੋ ਗਿਆ। ਯਾਰਾ ਸਿੰਘ ਸੀਗਾ। ਉਹ ਯਾਰਾ ਸਿੰਘ ਨੂੰ ਬਖਸ਼ੀ ਵੱਜ ਗਈ। ਹਾਂਜੀ, ਉਹ ਵਿਚਾਰਾ ਮਰ ਗਿਆ। ਠੀਕ ਹੋ ਗਿਆ। ਇੱਥੇ ਫਿਰ ਉਹਦਾ ਕੇਸ ਚੱਲਿਆ। ਠੀਕ ਹੋ ਗਿਆ। ਹਾਂਜੀ, ਉਹ ਕੇਸ ਦੇ ਵਿੱਚ ਉਹ ਜਿਹੜੇ ਸੀ ਨਾ ਬੰਦੇ ਥਾਣੇਦਾਰ ਬਰੀ ਕਰ। ਸਹੀ ਹੋ ਗਿਆ। ਹਾਂਜੀ, ਉਹ ਫਿਰ ਪਹਿਲੇ ਤਰੀਕੇ ਬਰੀ ਹੋ ਗਏ, ਯਾਨੀ ਉਹ ਬਰੀ ਹੋ ਗਿਆ। ਲੱਛੂ ਮਰ ਗਿਆ, ਕੇਸ ਚੁੱਕਣ ਵਾਲਾ ਨਾ ਹੋ ਗਿਆ, ਉਹ ਬਰੀ ਹੋ ਗਏ। ਅਗਵਾਵਾਂ ਦੇ ਸਿਰ ਤੇ ਗੱਲ ਹੁੰਦੀ ਆ ਸੋਹਣਿਆ। ਬਿਲਕੁਲ ਬਿਲਕੁਲ। ਅਗਵਾਵਾਂ ਦੇ ਸਿਰ ਤੇ, ਅਗਵਾ ਉਹਨਾਂ ਦੇ ਜਿਹੜੇ ਸੀ ਉਹ ਠੀਕ ਠਾਕ ਸੀ। ਹਾਂਜੀ, ਕਿਉਂਕਿ ਉਹ ਥਾਣੇਦਾਰ ਖੁਦ ਅਗਵਾ ਸੀ ਜਿਹਨੂੰ ਗਾਲਾਂ ਕੱਢੀਆਂ ਕਿ ਜੇ ਨਾ ਇਹ ਮਤਲਬ ਫਾਇਰ ਲੱਗਣ ਤੇ ਮੈਂ ਤੇਰੇ ਨਾਲ ਇੰਜ ਮੈਂ ਕਰਾਂਗਾ। ਥਾਣੇਦਾਰ ਨੂੰ ਆਖਿਆ ਸੀ। ਠੀਕ ਉਹ ਫਿਰ ਥਾਣੇਦਾਰ ਨੇ ਲੱਛੂ ਨੂੰ ਮਰਵਾਇਆ। ਅੱਛਾ ਜੀ। ਮਸਜਿਦ ਬਣੀ ਆ ਜੀ, ਗੁਰਦੁਆਰਾ ਦੀ ਜਗ੍ਹਾ ਤੇ ਮਸਜਿਦ ਬਣੀ ਹੈ। ਇੱਥੇ ਗੁਰਦੁਆਰਾ ਹੁੰਦਾ ਸੀ ਤੇ ਇਹਦੇ ਅੰਦਰ ਹੀ ਖੂਹ ਹੁੰਦਾ ਸੀ।